ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਜੀ ਪ੍ਰਵੀਨ ਜੀ। ਸੋ ਅੱਜ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਖਬਰ ਆ, ਆਪਾਂ ਸਵੇਰੇ ਤੁਹਾਡੇ ਨਾਲ ਅਪਡੇਟ ਅਮਰੀਕਾ ਸਾਂਝੀ ਕੀਤੀ ਸੀ, ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਹੈਗੀ ਆ। ਤੇ ਸਾਰਾ ਦਿਨ ਹੀ ਅਸੀਂ ਜੋ ਅਪਡੇਟ ਹੁੰਦੀ ਰਹੀ ਡਿਪਾਰਟਮੈਂਟ ਆਫ ਜਸਟਿਸ ਵੱਲੋਂ, FBI ਵੱਲੋਂ, ਵੱਖ-ਵੱਖ ਤੁਹਾਡੇ ਨਾਲ YouTube, Facebook ਸਾਰਾ ਜਿਹੜਾ ਉਹ ਸਾਂਝੇ ਕਰਦੇ ਰਹੇ ਹੈਗੇ ਆ। ਜਿਹੜੇ ਸਰੋਤੇ ਮਿਸ ਕਰ ਗਏ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਵੀ ਅਮਰੀਕਾ ਦੀ ਸਰਕਾਰ, ਅਮਰੀਕਾ ਦੀ FBI, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਤੇ ਇਸੇ ਤਰ੍ਹਾਂ RCMP ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਤੇ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੀਆਂ ਪੁਲਿਸ ਨੇ ਰਲ ਕੇ ਕਈ ਮੁਲਕਾਂ ਦੇ ਵਿੱਚੋਂ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਬਿਸ਼ਨੋਈ ਗੈਂਗ ਤੇ ਹੋਰ ਗੈਂਗ ਦੇ ਨਾਲ ਰਿਲੇਟਡ ਬੰਦੇ ਸੀ, ਉਹ ਅਰੈਸਟ ਕੀਤੇ ਆ, ਇੰਡਾਈਟਮੈਂਟਸ ਕੀਤੀਆਂ ਹੈਗੀਆਂ, ਜਿਨ੍ਹਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਸੀ। ਇਹ ਅੱਜ ਟੋਟਲੀ ਕਲੀਅਰ ਹੋ ਗਿਆ। ਪਿਛਲੇ ਲੰਮੇ ਸਮੇਂ ਤੋਂ ਭਾਰਤ ਦੀ ਸਰਕਾਰ ਵੱਲੋਂ ਜਾਂ ਭਾਰਤ ਦੇ ਮੀਡੀਆ ਵੱਲੋਂ ਵਾਰ-ਵਾਰ ਸਿੱਖਾਂ ਨੂੰ ਟਾਰਗੇਟ ਕਰਕੇ ਵੀ ਦੇਖੋ ਜੀ ਇਹ ਖਾਲਿਸਤਾਨੀ ਆ, ਇਹ ਡਰੱਗ 'ਚ ਇਨਵੋਲਵ ਹੈਗੇ ਆ, ਉਹ ਸਾਰਾ ਅੱਜ ਕਲੀਅਰ ਹੋ ਗਿਆ ਵੀ ਜਿਹੜੇ ਬੰਦੇ ਡਰੱਗ ਢੋਂਦੇ ਆ, ਡਰੱਗ 'ਚ ਇਨਵੋਲਵ ਆ, ਸਿੱਖਾਂ ਨੂੰ, ਨਿੱਜਰ ਵਰਗਿਆਂ ਨੂੰ ਕਤਲ ਕਰਨ 'ਚ ਇਨਵੋਲਵ ਆ, ਉਹ ਸਾਰੇ ਜਿਹੜੇ ਆ ਇਹਨਾਂ ਗੈਂਗਸ ਦੇ ਮੈਂਬਰ ਹੈਗੇ ਆ। ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਖਬਰਾਂ ਮਿਸ ਕਰ ਗਏ ਆ ਤੇ ਪੰਜਾਬੀ ਰੇਡੀਓ USA ਦੀ Facebook ਤੇ YouTube ਤੇ ਸਾਰੀਆਂ ਇਹ ਚੈੱਕ ਕਰ ਲਿਓ। ਅੱਜ ਸਾਰੇ ਦਿਨ ਦੀਆਂ ਬਹੁਤ ਜ਼ਿਆਦਾ ਅਸੀਂ ਨਿਊਜ਼ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੈਗੀਆਂ ਆ। ਸੋ FBI ਨੇ ਅੱਜ ਅਨਾਉਂਸ ਕੀਤਾ ਹੈਗਾ ਵੀ ਅਸੀਂ ਉਹ ਬੰਦੇ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਫੜ ਲਏ ਹੈਗੇ ਆ। ਲਾਰੈਂਸ ਬਿਸ਼ਨੋਈ ਜੇਲ੍ਹ 'ਚ ਆ ਇੰਡੀਆ 'ਚ, ਸਤਿੰਦਰਜੀਤ ਸਿੰਘ ਗੋਲਡੀ ਬਰਾੜ ਜਿਹੜਾ ਨਾਰਥਨ ਅਮਰੀਕਾ ਦੇ ਵਿੱਚ ਹੈਗਾ ਆ, ਤੇ ਉਹਨਾਂ ਦੇ ਗਰੁੱਪ ਦੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਨਿੱਜਰ ਦਾ ਕਤਲ ਵੀ ਕੀਤਾ ਤੇ ਹੋਰ ਲੋਕਾਂ ਤੋਂ ਫਰੌਤੀਆਂ ਮੰਗੀਆਂ। ਇੱਕ ਪੰਜਾਬ ਪੁਲਿਸ ਦਾ ਅਫਸਰ ਜਿਹੜਾ ਇਹਨਾਂ ਗੈਂਗਸਟਰਾਂ ਨਾਲ ਰਲ ਕੇ ਇੱਥੇ ਜਿਹੜੇ ਲੋਕ ਸੀ, ਜਿਹੜੇ ਅਮਰੀਕਨ ਸਿਟੀਜ਼ਨ ਆ, ਪੰਜਾਬੀ ਅਮਰੀਕਨ ਸਿਟੀਜ਼ਨ ਆ, ਉਹਨਾਂ ਤੋਂ ਪੈਸੇ ਬਟੋਰਨ ਦੇ ਲਈ, ਉਹਨਾਂ ਦੇ ਝੂਠੇ ਕੇਸ ਪਾਉਣ ਦੇ ਲਈ ਉਹਨਾਂ ਦੇ ਰਿਸ਼ਤੇਦਾਰਾਂ ਤੇ, ਉਹਦਾ ਨਾਂ ਵੀ ਇਹਦੇ ਵਿੱਚ ਆਇਆ ਹੈਗਾ। ਸੋ ਇਹ ਬਹੁਤ ਵੱਡੀ ਜਿੱਤ ਹੋਈ ਆ। ਯੂਨਾਈਟਿਡ ਸਟੇਟ ਵਰਸਸ ਢੰਡਾ, ਇੱਕ ਕੈਨੇਡਾ ਦਾ ਬੜਾ ਅਮੀਰ ਬੰਦਾ ਦੱਸਿਆ ਜਾ ਰਿਹਾ ਹੈ, ਰਵਿੰਦਰ ਸਿੰਘ ਢੰਡਾ, 57 ਸਾਲਾਂ ਦਾ, ਜਿਹਨੂੰ ਰੈਂਡੀ, ਰੋਲੈਕਸ, ਜੌਨ ਵਿਕ ਕਰਕੇ ਵੀ ਜਾਣਿਆ ਜਾਂਦਾ। ਜਸਕਰਨ ਬਾਗੜੀ 50 ਸਾਲਾਂ ਦਾ, ਜਿਹਨੂੰ ਬਾਬਾ ਕਰਕੇ ਵੀ ਜਾਣਿਆ ਜਾਂਦਾ ਸਰੀ 'ਚ। ਗੁਰਤੇਜ ਸਿੰਘ ਸਮੱਗ 43 ਸਾਲਾਂ ਦਾ, ਸਿੰਬਾ ਕਰਕੇ ਜਾਣਿਆ ਜਾਂਦਾ। ਤੇ ਹੋਰ 8 ਡਿਪੈਂਡੈਂਟਸ ਜਿਹੜੇ ਆ ਉਹਨਾਂ ਨੂੰ ਐਲ ਮੌਂਟੇ ਸ਼ਹਿਰ ਲਾਸ ਐਂਜਲਸ ਦੇ ਲਾਗੇ ਉੱਥੋਂ ਫੜਿਆ ਗਿਆ ਹੈਗਾ। ਸੋ ਇਹ ਡਰੱਗ ਵੀ ਟਰਾਂਸਪੋਰਟ ਕਰਦੇ ਸੀ, ਲੋਕਾਂ ਦੀਆਂ ਐਕਸਟੋਰਸ਼ਨਸ ਵੀ ਕਰਦੇ ਸੀ। ਕਈ ਕਿਲੋ ਕੋਕੀਨ, ਜਿਹੜੀ ਮੈਥ ਆ, ਉਹ ਵੀ ਜਿਹੜੀ ਇਹਨਾਂ ਸਾਰਿਆਂ ਤੋਂ ਫੜੀ ਗਈ ਹੈਗੀ ਆ। ਸੋ ਅੱਜ ਦੀ ਇਹ ਬਹੁਤ ਵੱਡੀ ਜਿਹੜੀ ਜਿੱਤ ਆ ਅਮਰੀਕਨ ਜਿਹੜੀਆਂ ਪੁਲਿਸ ਫੋਰਸਿਸ ਆ, ਅਮਰੀਕਨ ਏਜੰਸੀਜ਼ ਆ, ਉਹਨਾਂ ਦੀ ਆਪਾਂ ਦੱਸ ਸਕਦੇ ਹੈਗੇ ਆ। ਸੋ ਆਪਰੇਸ਼ਨ ਹਾਰਡਵਾਲ ਦੇ ਤਹਿਤ ਕਾਫੀ ਲੰਮੇ ਸਮੇਂ ਤੋਂ ਜੋ ਇਹ ਜਿੰਨੀਆਂ ਵੀ ਏਜੰਸੀਜ਼ ਹੈਗੀਆਂ ਆ, ਇਹ ਲੱਭ ਰਹੀਆਂ ਸੀ ਜਿਹੜੇ ਇਦਾਂ ਦੇ ਇੰਡੀਅਨ ਕ੍ਰਿਮੀਨਲਸ ਹੈਗੇ ਆ ਜਿਨ੍ਹਾਂ ਦੇ ਭਾਰਤੀ ਸਰਕਾਰ ਨਾਲ ਸ਼ਰੇਆਮ ਲਿੰਕ ਹੈਗੇ ਆ, ਕਿਉਂਕਿ ਉਹ ਗੈਂਗ ਚੱਲਦੇ ਹੀ ਭਾਰਤ ਦੀ ਸਰਕਾਰ ਦੇ ਕਹੇ ਤੇ ਆ। ਉਹਨਾਂ ਨੇ ਆਪਣੀ ਹੀ ਜਿਹੜੀ ਸੇਫਟੀ ਲਈ ਉਹਨਾਂ ਨੂੰ ਉਦਾਂ ਦੀਆਂ ਜੇਲ੍ਹਾਂ ਦੇ ਵਿੱਚ
ਰੱਖਿਆ ਗਿਆ ਆ। ਸੋ ਅਮਰੀਕਨ ਲੋਕਾਂ ਦੀ ਕਿਲਿੰਗ ਦੇ ਲਈ, ਸ਼ੂਟਿੰਗਸ, ਐਕਸਟੋਰਸ਼ਨ, ਟ੍ਰੈਫਿਕਿੰਗ, ਨੈਰਕੋਟਿਕਸ, ਇੰਟਰਨੈਸ਼ਨਲ ਬਾਰਡਰਸ ਦੇ ਥਰੂ 37 ਡਿਫੈਂਡੈਂਟ, ਜਿਨ੍ਹਾਂ ਦੇ ਵਿੱਚੋਂ 2 ਜਿਹੜੇ ਡਿਫੈਂਡੈਂਟ ਆ ਉਹ ਗਲੋਬਲ ਕ੍ਰਿਮੀਨਲ ਸਿੰਡੀਕੇਟਸ ਰਨ ਕਰਦੇ ਹੈਗੇ ਆ, ਜਿਸ ਚ ਬਿਸ਼ਨੋਈ ਤੇ ਗੋਲਡੀ ਦੋਨਾਂ ਦਾ ਜਿਹੜਾ ਨਾਂ ਆਇਆ ਹੈਗਾ ਆ। ਆਫੀਸਰਸ ਨੇ 1000 ਕਿਲੋ ਕੋਕੇਨ ਤੇ ਹੈਰੋਇਨ 1 ਕਿਲੋਗ੍ਰਾਮ ਇਹ ਵੀ ਫੜੀ ਆ, 40,000 ਕੈਸ਼ ਤੇ ਦਰਜਨਾਂ ਦੇ ਕਰੀਬ ਜਿਹੜੇ ਹਥਿਆਰ ਆ ਉਹ ਫੜੇ ਹੈਗੇ ਆ। ਆਪਾਂ ਪੰਜਾਬੀ ਰੇਡੀਓ ਯੂਐਸਏ ਦੀ YouTube, ਫੇਸਬੁੱਕ ਦੇ ਉੱਤੇ ਉਹ ਪੰਜਾਬ ਪੁਲਿਸ ਦਾ ਜਿਹੜਾ SHO ਆ ਉਹਦੀ ਫੋਟੋ ਵੀ ਸ਼ੇਅਰ ਕੀਤੀ ਆ, ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਇਹਨਾਂ ਗੈਂਗਸਟਰ ਨਾਲ ਰਲ ਕੇ ਆਪਣੇ ਹੀ ਜਿਹੜੇ ਪੰਜਾਬੀ ਭੈਣ ਭਰਾ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਲੈਕਮੇਲ ਕਰਦਾ ਸੀ ਪੰਜਾਬ ਦੇ ਵਿੱਚ ਵੀ ਪੈਸੇ ਦਿਓ ਤੇ ਨਹੀਂ ਤਾਂ ਅਸੀਂ ਤੁਹਾਡੇ ਤੇ ਝੂਠੇ ਜਿਹੜੇ ਕੇਸ ਆ ਕਤਲ ਦੇ ਉਹ ਪਾ ਦੇਣੇ ਆ। ਸੋ ਸਾਰਿਆਂ ਦੀਆਂ ਫੋਟੋਆਂ ਵੀ ਰਿਲੀਜ਼ ਹੋ ਗਈਆਂ, ਉਹਨਾਂ 'ਚ 2 ਬੀਬੀਆਂ ਵੀ ਹੈਗੀਆਂ, ਇੱਕ ਦਾ ਨਾਂ ਕੌਰ ਕਰਕੇ ਵੀ ਦੱਸਿਆ ਹੈਗਾ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਆਪਰੇਸ਼ਨ ਆ ਅਮਰੀਕਨ ਸਰਕਾਰ ਵੱਲੋਂ ਕੀਤਾ ਗਿਆ ਆ। ਸੋ ਇੱਥੇ ਇਹ ਗੱਲ ਕਲੀਅਰ ਹੋਈ ਆ ਇੰਡੀਆ ਦੀ ਸਰਕਾਰ ਕਿਸ ਤਰ੍ਹਾਂ ਇਹਨਾਂ ਗੈਂਗਸਟਰ ਦੇ ਥਰੂ ਬਾਹਰ ਵਸਦੇ ਸਿੱਖਾਂ ਨੂੰ, ਜਿਹੜੇ ਅਮਰੀਕਨ ਸਿਟੀਜ਼ਨਸ ਆ, ਉਹਨਾਂ ਨੂੰ ਲੁੱਟਦੀ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਆ। ਇਹ ਹੁਣ ਡਿਪੈਂਡ ਕਰਦਾ ਅਮਰੀਕਨ ਸਰਕਾਰ ਦੇ ਉੱਤੇ ਵੀ ਉਹ ਇੰਡੀਆ ਵਰਗੇ ਮੁਲਕ ਨੂੰ ਵੀ ਟੈਰਰਿਸਟ ਜਿਹੜੀ ਮੁਲਕ ਆ ਡਿਕਲੇਅਰ ਕਰਦਾ ਕਿ ਨਹੀਂ। ਜੇ ਆਪਾਂ ਵੈਨਜ਼ੂਏਲਾ ਦੇ ਵਿੱਚੋਂ ਉੱਥੇ ਦੇ ਪ੍ਰੈਜ਼ੀਡੈਂਟ ਮਦੂਰੋ ਨੂੰ ਚੱਕ ਕੇ ਲਿਆ ਸਕਦੇ ਹਾਂ ਵੀ ਉਹ ਡਰੱਗ ਦੇ ਵਿੱਚ ਜਾਂ ਉਹਦੇ ਬੰਦੇ ਇਨਵੋਲਵ ਸੀ, ਜੇ ਆਪਾਂ ਈਰਾਨ ਦੇ ਉੱਤੇ ਅਟੈਕ ਕਰ ਸਕਦੇ ਹਾਂ, ਹੋਰ ਮੁਲਕਾਂ ਤੇ ਕਰ ਸਕਦੇ ਹਾਂ ਜਿਹੜੇ ਡਰੱਗਸ ਦੇ ਵਿੱਚ ਇਨਵੋਲਵ ਆ, ਜਿਹੜੇ ਸਾਡੇ ਅਮਰੀਕਨ ਸਿਟੀਜ਼ਨਸ ਨੂੰ ਮਾਰਦੇ ਆ, ਤੇ ਇੰਡੀਆ ਦੇ ਉੱਤੇ ਵੀ ਬਹੁਤ ਵੱਡਾ ਇਹਦਾ ਐਕਸ਼ਨ ਹੋਣਾ ਚਾਹੀਦਾ ਆ। ਪਲੱਸ ਉਹ ਜਿਹੜੀਆਂ ਆਰਗੇਨਾਈਜੇਸ਼ਨਸ, ਇੱਥੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਦੇ ਸਿੱਧੇ ਲਿੰਕ ਭਾਰਤ ਦੀ ਸਰਕਾਰ ਦੇ ਨਾਲ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੂੰ ਬਦਨਾਮ ਕਰਦੇ ਰਹੇ ਆ ਵੀ ਦੇਖੋ ਜੀ ਇਹ ਖਾਲਿਸਤਾਨੀ ਅੱਤਵਾਦੀ ਹੈਗੇ ਆ, ਇਹ ਡਰੱਗ ਦਾ ਕੰਮ ਕਰਦੇ ਹੈਗੇ ਆ। ਹਜੇ 2 ਹਫ਼ਤੇ ਪਹਿਲਾਂ ਫਰੇਟ ਵੇਵਸ ਮੈਗਜ਼ੀਨ ਦੇ ਵਿੱਚ ਇੱਕ ਪੂਰਾ ਆਰਟੀਕਲ ਛਾਪਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਖਾਲਿਸਤਾਨੀ ਅੱਤਵਾਦੀ ਆ ਉਹ ਡਰੱਗ ਦਾ ਬਿਜ਼ਨਸ ਰਨ ਕਰਦੇ ਆ। ਹੁਣ ਐਕਚੁਅਲ 'ਚ ਅੱਜ ਕਲੀਅਰ ਹੋ ਗਿਆ ਇਹ ਜਿਹੜੇ ਅੱਤਵਾਦੀ ਆ ਇਹ ਇੰਡੀਅਨ ਹੈਗੇ ਆ, ਭਾਰਤੀ ਸਰਕਾਰ ਵੱਲੋਂ ਇੱਥੇ ਭੇਜੇ ਹੋਏ ਆ ਤਾਂ ਕਿ ਜਿਹੜੇ 100 ਸਾਲ ਤੋਂ ਵੱਧ ਆਪਾਂ ਕਹਿ ਸਕਦੇ ਆ ਸਾਲਾਂ ਤੋਂ ਇੱਥੇ ਜਿਹੜੇ ਸਿੱਖ ਵਸਦੇ ਆ, ਮਿਹਨਤ ਕਰ ਰਹੇ ਹੈਗੇ ਆ, ਉਹ ਪੂਰੀ ਦੀ ਪੂਰੀ ਕੌਮ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਬਦਨਾਮ ਕੀਤਾ ਜਾ ਸਕੇ, ਜੋ ਕਿ ਮਿਹਨਤ ਦੇ ਨਾਲ ਆਪਣੇ ਦਸਾਂ ਨੌਹਾਂ ਦੀ ਕਮਾਈ ਕਰਦੇ ਆ। ਅੱਜ ਪੂਰਾ ਭਾਂਡਾ ਜਿਹੜਾ ਆ ਇਹਨਾਂ ਗੈਂਗਸਟਰ ਦਾ, ਇਹਨਾਂ ਦੀ ਜਿਹੜੀ ਭਾਰਤ ਦੀ ਸਰਕਾਰ ਆ ਉਹਦਾ ਪੂਰੀ ਤਰ੍ਹਾਂ ਜਿਹੜਾ FBI ਨੇ ਜਿਹੜਾ ਇੱਕ ਤਰ੍ਹਾਂ ਨਾਲ ਐਕਸਪੋਜ਼ ਕੀਤਾ ਆ। ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਆ ਆਪਣੇ ਆਪਣੇ ਏਰੀਏ ਦੇ ਸੈਨੇਟਰ, ਕਾਂਗਰਸਮੈਨ, ਮੈਂਬਰ ਪਾਰਲੀਮੈਂਟ ਕੈਨੇਡਾ ਵਾਲੇ, ਉਹਨਾਂ ਨੂੰ ਕਾਲਾਂ ਕਰਕੇ, ਈਮੇਲਾਂ ਕਰਕੇ ਦੱਸੋ ਵੀ ਆਹ ਹੁਣ ਐਕਸਪੋਜ਼ ਹੋ ਗਿਆ ਆ, ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਆ, ਤੁਹਾਡੇ ਸਿਟੀਜ਼ਨਸ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਉਹਨਾਂ ਨੂੰ ਪੂਰਾ ਬਦਨਾਮ ਕੀਤਾ ਜਾ ਰਿਹਾ ਦੁਨੀਆ ਦੇ ਵਿੱਚ, ਸੋ ਤੁਸੀਂ ਕੀ ਐਕਸ਼ਨ ਲਓਗੇ। ਸੋ ਇਹ ਇਕੱਲਾ ਗੁਰੂ ਘਰ ਦੀਆਂ ਕਮੇਟੀਆਂ ਨਹੀਂ, ਇੰਡੀਵਿਜੂਅਲ ਲੈਵਲ ਤੇ ਸਾਡਾ ਹਰ ਇੱਕ ਦਾ ਜਿਹੜਾ ਫਰਜ਼ ਬਣਦਾ ਆ, ਜਿਹੜੇ ਇਹ 5-7 ਸਾਲਾਂ 'ਚ ਇਦਾਂ ਦੇ ਕ੍ਰਿਮੀਨਲ ਬੰਦੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੇ ਲਈ ਇੰਡੀਆ ਦੀ ਸਰਕਾਰ ਨੇ ਬਾਰਡਰ ਕ੍ਰਾਸ ਕਰਕੇ ਭੇਜੇ ਆ ਤੇ ਉਹ ਇੱਥੇ ਜਿਹੜਾ ਕ੍ਰਾਈਮ ਕਰ ਰਹੇ ਆ ਉਹਨਾਂ ਨੂੰ ਫੜ ਕੇ, ਤੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਹਾਈ ਲੈਵਲ ਦੇ ਆਫੀਸ਼ੀਅਲਸ ਆ, ਚਾਹੇ ਉਹ ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਕਿਸ ਤਰ੍ਹਾਂ ਕਟਹਿਰੇ ਦੇ ਵਿੱਚ ਲਿਆ ਸਕਦੇ ਆ। ਇਹ ਸਾਡੀ ਜਿਹੜੀ ਸਰਕਾਰ ਦਾ ਫਰਜ਼ ਬਣਦਾ ਤੇ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਹੁਣ ਐਕਟ ਕਰਨਾ ਪੈਣਾ ਆ। ਇਸ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਭਾਰਤੀ ਮੀਡੀਆ ਨੇ ਨਹੀਂ ਦੇਣੀਆਂ, ਸੋ ਉਹਨਾਂ ਦੇ ਜਿਹੜੇ ਚੈਨਲ ਤੁਸੀਂ ਰੱਖੇ ਨੇ ਸਬਸਕ੍ਰਾਈਬ ਕਰਕੇ ਉਹਦੇ ਬਾਰੇ ਸੋਚ ਵਿਚਾਰ ਕਰ ਲਓ। ਪਰ ਇਹ ਜ਼ਰੂਰ ਹੈ ਕਿ ਜਿੱਥੋਂ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਹੋਣ ਉਹਨਾਂ ਦਾ ਸਹਿਯੋਗ ਵੀ ਕਰਨਾ, ਉਹਨਾਂ ਮੰਚਾਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਆ। ਸੋ ਬਹੁਤ ਅਹਿਮ ਜਾਣਕਾਰੀ ਜਿਹੜੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਗਈ ਸੀ, ਹੁਣ ਵੀ ਸਾਂਝੀ ਕੀਤੀ ਗਈ ਆ। ਹੁਣ ਉਹ ਲੋਕ ਜਿਹੜੇ ਕਿੱਥੇ ਜਾਣਗੇ, ਜਿਹੜੇ ਕਹਿੰਦੇ ਸੀ ਕੁਛ, ਜਿਵੇਂ ਤੁਸੀਂ ਫਰੇਟ ਵੇਵ ਦਾ ਹਵਾਲਾ ਦਿੱਤਾ, ਜਾਂ ਇੱਕ ਵਾਰੀ ਇੱਕ ਬੰਦੇ ਨਾਲ ਵੀ ਵਾਪਰੀ ਸੀ, ਉਹਨੇ ਆਪਣੇ ਹੀ ਇੱਕ ਸਿੰਘ ਦੇ ਨਾਲ ਹੱਥ ਮਿਲਾ ਲਿਆ ਤੇ ਉਹਦੇ ਬਾਰੇ ਬੜੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਹ ਲੋਕ ਹੁਣ ਕਿੱਥੇ ਜਾਣਗੇ, ਕਿਉਂਕਿ ਇਹ ਤਾਂ ਇੱਕ ਦੋਹਰੇ ਤਰੀਕੇ ਦੇ ਨਾਲ ਕਿਸੇ ਕਮਿਊਨਿਟੀ ਨੂੰ, ਖਾਸ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਵੀ ਪਹਿਲਾਂ ਉਹਨਾਂ ਦੇ ਨਾਮ ਹੇਠ ਆਈਡੀਆਂ ਬਣਾਓ ਜਾਲੀ, ਉਹਨਾਂ ਦੇ ਨਾਮ ਦੇ ਟਵਿੱਟਰ ਖਾਤੇ ਖੋਲੋ, ਫਿਰ ਉੱਥੋਂ ਜਾ ਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੋ, ਵਿਦੇਸ਼ਾਂ ਦੇ ਵਿੱਚ ਡਰੱਗ ਦੇ ਕਾਰੋਬਾਰ ਦੇ ਵਿੱਚ ਇਸ ਤਰ੍ਹਾਂ ਦੇ ਨਾਮ ਦੇ ਬੰਦੇ ਇਨਵੋਲਵ ਕਰੋ ਤੇ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰੋ। ਇੱਥੇ 125 ਸਾਲ ਤੋਂ ਵੱਧ ਤੋਂ ਆਪਣੇ ਪੁਰਖੇ ਵੱਡ ਵਡੇਰੇ ਰਹਿ ਰਹੇ ਨੇ, ਆਪਣੇ ਭੈਣ ਭਰਾ, ਆਪਣੇ ਵੱਡੇ ਜਿਹੜੇ ਨੇ ਉਹ ਮਿਹਨਤਕਸ਼ ਲੋਕ ਨੇ,
ਕਿਰਤੀ ਲੋਕ ਨੇ, ਤੇ ਜੇਕਰ ਉਹਨਾਂ ਨੂੰ ਮੋੜ ਤੇ ਖੜਿਆਂ ਨੂੰ ਕੋਈ ਇਸ ਤਰ੍ਹਾਂ ਕਹੂਗਾ ਕਿ ਅੱਜ ਮੈਂ ਫਲਾਣੇ ਡੀਲਰ ਦੇ ਨਾਲ ਹੱਥ ਮਿਲਾ ਲਿਆ, ਅੱਜ ਮੈਂ ਫਲਾਣੇ ਨਾਲ, ਤਾਂ ਕਿੰਨਾ ਉਹਨਾਂ ਬੱਚਿਆਂ ਨੂੰ, ਉਹਨਾਂ ਬੰਦਿਆਂ ਨੂੰ ਬੁਰਾ ਲੱਗੂਗਾ ਤੇ ਕਿੰਨਾ ਉਹਨਾਂ ਦੇ ਬੱਚਿਆਂ ਤੇ ਅਸਰ ਪਊਗਾ। ਸੋ ਆਪਾਂ ਕਿਰਤੀ ਲੋਕ ਹਾਂ ਸਾਰੇ, ਤੁਸੀਂ ਵੀ ਸਾਰੇ ਕਿਰਤੀ ਲੋਕ ਹੋ, ਤੇ ਇਹ ਆਪਾਂ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਬਹੁਤ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਹੋਰਾਂ ਤੁਹਾਨੂੰ ਪਲੇਟਫਾਰਮਸ ਤੇ ਕਦੇ ਨਹੀਂ ਮਿਲਣੀਆਂ। ਜਿਵੇਂ ਆਪਾਂ ਸਵੇਰ ਦੇ ਮੌਕੇ ਦੇ ਵਿੱਚ ਵੀ 1-2 ਕਾਲਸ ਆਈਆਂ ਸਨ, ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਇਹ ਪੂਰੀ ਖਬਰ ਦੇ ਬਾਰੇ ਜਾਣਕਾਰੀ ਜਿਹੜੀ ਆ ਪਤਾ ਲੱਗ ਗਈ ਹੋਊਗੀ। ਇੱਕ ਵਾਰੀ ਫਿਰ ਤੋਂ ਤੁਸੀਂ ਪੰਜਾਬੀ ਡੀਐਸਏ ਦਾ ਜਿਹੜਾ ਫੇਸਬੁੱਕ ਪੇਜ ਆ, YouTube ਚੈਨਲ ਆ, ਉਹਨੂੰ ਵਿਜ਼ਿਟ ਜ਼ਰੂਰ ਕਰ ਲਿਓ ਜੀ। ਸੋ ਇਹ ਸਾਰੀ ਖਬਰ ਦਾ ਅਸਰ ਕੀ ਹੋਇਆ ਹੈ, ਹੁਣੇ ਖਬਰ ਆ ਰਹੀ ਆ ਵੀ FBI ਨੇ ਜੀ ਸਤਿੰਦਰਜੀਤ ਸਿੰਘ, ਜਿਹਨੂੰ ਗੋਲਡੀ ਬਰਾੜ ਕਰਕੇ ਵੀ ਜਾਣਿਆ ਜਾਂਦਾ ਹੈ, ਉਹਦੇ ਉੱਤੇ $50,000 ਦਾ ਇਨਾਮ ਰੱਖ ਦਿੱਤਾ ਹੈ। ਜੀ FBI is offering reward of 50,000 for the information leading to the arrest of ਸਤਿੰਦਰਜੀਤ ਸਿੰਘ ਗੋਲਡੀ ਬਰਾੜ, ਜਿਹੜਾ ਕਿ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਮੇਨ ਮੈਂਬਰ ਆ ਅਮਰੀਕਾ ਦੇ ਵਿੱਚ, ਤੇ ਬਹੁਤ ਸਾਰੇ ਵਾਇਲੈਂਟ ਤੇ ਹੋਰ ਜਿਹੜੇ ਕ੍ਰਾਈਮ ਆ ਉਹਨਾਂ ਦੇ ਵਿੱਚ ਇਨਵੋਲਵ ਆ, ਖਾਸ ਕਰਕੇ US ਤੇ ਕੈਨੇਡਾ ਦੇ ਵਿੱਚ। ਸੋ ਉਹਦੇ ਉੱਤੇ $50,000 ਦਾ ਜਿਹੜਾ ਇਨਾਮ ਆ ਉਹ ਰੱਖਿਆ ਗਿਆ ਹੈਗਾ। ਸੋ ਜਿਹੜਾ ਆਪਰੇਸ਼ਨ ਹਾਰਡਵਾਲ ਆ, ਇਹਦੇ ਤਹਿਤ 37 ਲੋਕਾਂ ਨੂੰ ਚਾਰਜ ਕੀਤਾ ਗਿਆ ਆ ਇੰਟਰਨੈਸ਼ਨਲੀ, ਜਿਹਦੇ ਵਿੱਚ ਮੈਜੋਰਟੀ ਚ ਸਾਰੇ ਜਿਹੜੇ ਆ ਉਹ ਇੰਡੀਅਨ ਮੂਲ ਦੇ ਜਿਹੜੇ ਸਿਟੀਜ਼ਨ ਹੈਗੇ ਆ, ਤੇ ਇੰਡੀਆ ਦਾ ਇੱਕ ਜਿਹੜਾ ਪੁਲਿਸ ਆਫੀਸਰ ਵੀ ਹੈਗਾ ਆ। ਜੀ ਬਿਲਕੁਲ। ਤੇ ਇਸ ਤੋਂ ਅੱਗੇ ਹੋਰ ਖਬਰਾਂ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਅੱਜ ਖਬਰ ਇਹ ਆ ਰਹੀ ਹੈ ਕਿ ਅਮਰੀਕਾ ਨੇ ਇੱਕ ਵਾਰ ਫਿਰ ਤੋਂ ਜਿਹੜੇ ਈਰਾਨ ਤੇ ਹਮਲੇ ਸੀ ਉਹ ਤੇਜ਼ ਕਰ ਦਿੱਤੇ ਆ। ਇਹ ਕਾਰਵਾਈ ਜਿਹੜੀ ਆ ਸਟੇਟ ਆਫ ਹਾਰਮਜ਼ ਦੇ ਵਿੱਚ ਜਿਹੜੇ ਜਹਾਜ਼ ਦੇ ਉੱਤੇ ਹਮਲਾ ਹੋਇਆ ਸੀ, ਜਹਾਜ਼ਾਂ ਦੇ ਉੱਤੇ, 3 ਦੇ ਉੱਤੇ, ਉਸ ਤੋਂ ਬਾਅਦ ਕੀਤੀ ਗਈ ਆ। ਤਾਜ਼ਾ ਗੋਲੀਬਾਰੀ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਲੜਾਈ ਨੂੰ ਖਤਮ ਕਰਨ ਦੇ ਅੰਤਰਿਮ ਸਮਝੌਤੇ, ਇੰਟਰਮ ਡੀਲ ਦੇ ਲਈ ਖਤਰਾ ਜਿਹੜਾ ਉਹ ਪੈਦਾ ਕਰ ਦਿੱਤਾ ਹੈ। ਇਹਨਾਂ ਨਵੇਂ ਹਮਲਿਆਂ ਕਰਕੇ ਗੱਲਬਾਤ ਹੋਰ ਮੁਸ਼ਕਲ ਹੋਣ ਦੀ ਸੰਭਾਵਨਾ, ਜਿਸ ਦਾ ਉਦੇਸ਼ ਇਸ ਹਾਰਮਜ਼ ਸਟੇਟ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਮੁੜ ਖੋਲ੍ਹਣਾ ਸੀ, ਤਹਿਰਾਨ ਦੇ ਜਿਹੜਾ ਪਰਮਾਣੂ ਪ੍ਰੋਗਰਾਮ ਆ ਉਹਨੂੰ ਪਿੱਛੇ ਖਿੱਚਣਾ ਸੀਗਾ, ਤੇ 28 ਫਰਵਰੀ ਨੂੰ ਜਿਹੜੀ ਸ਼ੁਰੂ ਹੋਈ ਜੰਗ ਹੈ ਇਹਨੂੰ ਸਥਾਈ ਤੌਰ ਤੇ ਖਤਮ ਕਰਨਾ ਸੀਗਾ। ਅਮਰੀਕੀ ਸੈਂਟਰਲ ਕਮਾਂਡ ਨੇ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਮਰੀਕੀ ਫੌਜਾਂ ਨੇ ਇਹ ਹਮਲੇ ਕੌਮਾਂਤਰੀ ਜਲ ਮਾਰਗ ਦੇ ਵਿੱਚ ਬੇਗੁਨਾਹ ਨਾਗਰਿਕਾਂ ਦੇ ਵਪਾਰਕ ਜਹਾਜ਼ਾਂ ਨੂੰ ਈਰਾਨ ਵੱਲੋਂ ਨਿਸ਼ਾਨਾ ਬਣਾਉਣ ਅਤੇ ਹਮਲਾ ਕਰਨ ਦੀ ਭਾਰੀ ਕੀਮਤ ਵਸੂਲਣ ਦੇ ਲਈ ਕੀਤੇ ਨੇ। ਕਮਾਂਡ ਨੇ ਕਿਹਾ ਕਿ ਈਰਾਨ ਦੇ ਵੱਲੋਂ ਬੇਲੋੜੀ ਜਿਹੜੀ ਹਮਲਾਵਰਤਾ ਹੈ, ਖਤਰਨਾਕ ਹੈ ਤੇ ਜੰਗਬੰਦੀ ਦੀ ਇੱਕ ਤਰੀਕੇ ਨਾਲ ਸਪਸ਼ਟ ਉਲੰਘਣਾ ਹੈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਦੇ ਦੱਸਣ ਦੇ ਮੁਤਾਬਕ ਓਮਾਨ ਦੇ ਤੱਟ ਦੇ ਕੋਲੋਂ ਲੰਘ ਰਹੇ ਇੱਕ ਟੈਂਕਰ ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਇਰਾਨੀ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਤਰਲ ਕੁਦਰਤੀ ਗੈਸ ਯਾਨੀ ਕਿ LNG ਲੈ ਕੇ ਜਾ ਰਿਹਾ ਸੀ, ਤੇ ਇਸ ਟੈਂਕਰ ਤੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਹਮਲੇ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਲਈ। ਬ੍ਰਿਟਿਸ਼ ਸਮੁੰਦਰੀ ਏਜੰਸੀ ਨੇ ਦੱਸਿਆ ਕਿ ਬਾਕੀ 2 ਜਹਾਜ਼ਾਂ ਨੂੰ ਵੀ ਨੁਕਸਾਨ ਪਹੁੰਚਿਆ, ਪਰ ਕੋਈ ਜ਼ਖਮੀ ਨਹੀਂ ਹੋਇਆ ਤੇ ਦੋਵੇਂ ਜਹਾਜ਼ ਆਪੋ ਆਪਣੇ ਰਸਤੇ ਦੇ ਉੱਤੇ ਅੱਗੇ ਵਧੇ ਨੇ ਜੀ। ਅਗਲੀ ਖਬਰ ਜਿਹੜੀ ਅੱਜ ਦੀ ਮੇਨ ਹੈਗੀ ਆ ਉਹ ਗ੍ਰੈਮ ਪਲੈਟਨਰ ਨੂੰ ਲੈ ਕੇ ਆ, ਜੋ ਕਿ ਮੇਨ ਸਟੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦਾ ਕੈਂਡੀਡੇਟ ਆ, ਜੋ ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ, ਉਹਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਬਹੁਤ ਸਾਰੇ ਜਿਹੜੇ ਚਾਰजेस ਆ ਉਹ ਲੱਗ ਰਹੇ ਆ ਵੱਖ-ਵੱਖ ਬੀਬੀਆਂ ਵੱਲੋਂ, ਤੇ ਈਵਨ ਬਰਨੀ ਸੈਂਡਰਸ ਨੇ ਵੀ ਕਿਹਾ ਵੀ ਇਹਨੂੰ ਹੁਣ ਕੁਇਟ ਕਰ ਦੇਣਾ ਚਾਹੀਦਾ ਹੈਗਾ ਆ। ਜੋ GOP ਸੈਨੇਟਰ ਸੂਜ਼ਨ ਕੋਲਿਨ ਆ, ਉਹਨੂੰ ਰਿਪਲੇਸ ਕਰਨ ਦੀ ਇਹ ਕੋਸ਼ਿਸ਼ ਕਰ ਰਿਹਾ ਸੀ। ਪ੍ਰਾਇਮਰੀ ਦੇ ਵਿੱਚ ਇਹ ਵਿਨ ਕਰ ਗਿਆ ਸੀ, ਤੇ ਜਿਹੜੀ ਹੁਣ ਨਵੰਬਰ ਦੀ ਇਲੈਕਸ਼ਨ ਆ ਉੱਥੇ ਹੁਣ ਲੱਗਦਾ ਆ ਵੀ ਇਹ ਇੱਕ ਅੱਧੇ ਦਿਨ ਦੇ ਵਿੱਚ ਹੁਣ ਕੁਇਟ ਕਰ ਜਾਊਗਾ। ਗ੍ਰੈਮ ਪਲੈਟਨਰ ਨੇ ਆਲਰੇਡੀ ਜੋ ਆਪਣੇ ਫੰਡ ਰੇਜ਼ਰ ਸੀ ਉਹਨਾਂ ਨੂੰ ਕੈਂਸਲ ਕਰ ਦਿੱਤਾ ਆ, ਤੇ ਆਉਣ ਵਾਲੇ ਜਿਹੜੇ ਕੈਂਪੇਨ ਦੇ ਵਿੱਚ ਜੋ ਉਹਦੀਆਂ ਮੀਟਿੰਗ ਸੀਆਂ ਉਹ ਵੀ ਕੈਂਸਲ ਕਰ ਦਿੱਤੀਆਂ। ਲੱਗਦਾ ਆ ਵੀ ਇਹਦਾ ਹਾਲ ਵੀ ਕੈਲੀਫੋਰਨੀਆ ਦਾ ਇਹ ਗਵਰਨਰ ਦੇ ਕੈਂਡੀਡੇਟ ਐਰਿਕ ਸਵੈਲਵੈਲ ਵਰਗਾ ਹੀ ਹੋਊਗਾ, ਜਿਹਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਚਾਰजेस ਆ ਉਹ ਲਾਏ ਗਏ ਸੀ, ਤੇ ਉਹ ਆਪਣੇ ਆਪ ਫੇਰ ਕੁਇਟ ਕਰ ਗਿਆ ਜੀ। ਅਗਲੀ ਜਿਹੜੀ ਖਬਰ ਆ ਉਹ ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ, ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਡਿਪੋਰਟੇਸ਼ਨ ਦੀ ਜਿਹੜੀ ਕਾਰਵਾਈ ਉਹਨੂੰ ਤੇਜ਼ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ 2 ਜਿਹੜੇ ਡਿਟੈਂਸ਼ਨ ਸੈਂਟਰ ਆ ਉਹਨਾਂ ਨੂੰ ਖਰੀਦ ਲਿਆ $1.5 ਬਿਲੀਅਨ ਦੀ ਭਾਰੀ ਰਕਮ ਧਾਰ ਕੇ। ਸਟੇਟ ਆਫ ਹੋਮਲੈਂਡ ਸਿਕਿਉਰਿਟੀ ਨੇ ਪੁਸ਼ਟੀ ਕੀਤੀ ਹੈ ਕਿ ਉਸਨੇ ਕੈਲੀਫੋਰਨੀਆ ਦੇ ਵਿੱਚ 2 ਪ੍ਰਵਾਸੀ ਹਿਰਾਸਤ ਕੇਂਦਰਾਂ ਨੂੰ $1.5 ਬਿਲੀਅਨ ਦੇ ਵਿੱਚ ਖਰੀਦਿਆ। ਟੈਨਸੀ ਸਥਿਤ ਨਿੱਜੀ ਜੇਲ੍ਹ ਕੰਪਨੀਆਂ ਕੋਰਸੋਵਿਕ ਤੇ ਕੋਰਸਿਵਿਕ ਇਸ ਨੇ ਸਹੂਲਤਾਂ ਵੇਚੀਆਂ ਨੇ, ਤੇ ਇੱਕ ਪ੍ਰੈਸ ਬਿਆਨ ਦੇ ਮੁਤਾਬਕ 2560 ਬਿਸਤਰਿਆਂ ਵਾਲੀ ਕੈਲੀਫੋਰਨੀਆ ਸਿਟੀ ਡਿਟੈਂਸ਼ਨ ਫੈਸਿਲਿਟੀ ਅਤੇ 1994 ਬਿਸਤਰਿਆਂ ਵਾਲੀ ਜਿਹੜੀ ਹੈ ਓਟੇ ਮੇਸਾ ਡਿਟੈਂਸ਼ਨ ਫੈਸਿਲਿਟੀ, ਜੋ ਕਿ ਗੋਲਡਨ ਸਟੇਟ ਦੇ ਸਭ ਤੋਂ 2 ਵੱਡੇ ਪ੍ਰਭਾਵਸ਼ਾਲੀ ਹਿਰਾਸਤ ਕੇਂਦਰ ਕਹੇ ਜਾਂਦੇ ਨੇ, ਉਹਨਾਂ ਦੀ ਵਿਕਰੀ ਜਿਹੜੀ ਹੈ ਇਸ ਮਹੀਨੇ ਮੁਕੰਮਲ ਹੋਈ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਹਨਾਂ ਸਹੂਲਤਾਂ ਨੂੰ ਖਰੀਦਣ ਦੇ ਲਈ ਡੋਨਾਲਡ ਟਰੰਪ ਨੇ ਜਿਹੜਾ ਪਿਛਲੀਆਂ ਗਰਮੀਆਂ ਦੇ ਵਿੱਚ ਦਸਤਖਤ ਕੀਤੇ ਸੀਗੇ ਖਰਚੇ ਵਾਲੇ ਬਿੱਲ, ਸਪੈਂਡਿੰਗ ਬਿੱਲ ਦੇ ਫੰਡਾਂ ਦੀ ਵਰਤੋਂ ਕੀਤੀ ਹੈ, ਕਿਉਂਕਿ
ਪ੍ਰਸ਼ਾਸਨ ਰਾਸ਼ਟਰਪਤੀ ਦੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਜਿਹੜੇ ਏਜੰਡੇ ਨੂੰ ਜਾਰੀ ਰੱਖਣਾ ਚਾਹੁੰਦਾ। ਪਹਿਲਾਂ ਆਪਾਂ ਇਹ ਵੀ ਦੱਸ ਦਈਏ ਕਿ ਕੈਲੀਫੋਰਨੀਆ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਕੈਲੀਫੋਰਨੀਆ ਦਾ ਜਿਹੜਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਰੁਖ ਆ ਉਹ ਕਾਫੀ ਨਰਮ ਹੈ, ਬਜਾਏ ਜੇ ਆਪਾਂ ਦੂਜੀਆਂ ਜਿਹੜੀਆਂ ਰੈੱਡ ਸਟੇਟ ਆ ਉਹਨਾਂ ਦੇ ਨਾਲ ਜੇ ਕੰਪੈਰੀਜ਼ਨ ਕਰੀਏ। ਪਰ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਦੀ 70 ਬਿਲੀਅਨ ਦੀ ਫੰਡਿੰਗ ਜਿਹੜੀ ਮਨਜ਼ੂਰ ਹੋ ਚੁੱਕੀ ਆ ਤੇ ਡਿਟੈਂਸ਼ਨ ਸੈਂਟਰ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਖਰੀਦਣ ਦੀ ਗੱਲ ਨਵੀਂ ਆ ਰਹੀ ਆ, ਤੇ ਇਸ ਤੋਂ ਲੱਗਦਾ ਕਿ ਜੇ ਰੇਡਾਂ ਦਾ ਜਿਹੜਾ ਕੰਮ ਹੈ, ਛਾਪੇਮਾਰੀਆਂ ਦਾ ਕੰਮ ਆ, ਜਾਂ ਹੋਰ ਤਰੀਕੇ ਜਿਨ੍ਹਾਂ ਤਰੀਕਿਆਂ ਨਾਲ ਵੀ ਡਿਪੋਟੇਸ਼ਨ ਹੋ ਸਕਦੀ ਆ, ਉਹਨਾਂ ਕੰਮਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ੀ ਵੀ ਦੇਖਣ ਨੂੰ ਮਿਲ ਸਕਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਭਾਰਤੀ ਮੂਲ ਦੇ ਡਾਕਟਰ ਨੇ ਆਪਣੀ ਫੈਮਿਲੀ ਸਮੇਤ ਜਿਹੜੀ ਟੈਸਲਾ ਕਾਰ ਆ ਉਹ ਇੱਕ ਡੈਵਲ ਸਲਾਈਡ ਆ ਉੱਥੇ ਸਪੀਡ ਤੇ ਜਾ ਕੇ ਜਿਹੜੀ ਸਮੁੰਦਰ ਦੇ ਵਿੱਚ ਸਿੱਟ ਦਿੱਤੀ ਸੀ। ਅੱਜ ਇਹ ਖਬਰ ਆ ਰਹੀ ਆ ਵੀ ਉਹਦੇ ਉੱਤੇ ਜਿਹੜੇ ਮਰਡਰ ਚਾਰजेस ਲਾਏ ਗਏ ਸੀ ਉਹ ਡਿਸਮਿਸ ਕਰ ਦਿੱਤੇ ਗਏ ਹੈਗੇ ਆ। ਜੋ ਸੈਨ ਮਟੀਓ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਆ ਉਹਨਾਂ ਨੇ ਕਿਹਾ ਵੀ 45 ਸਾਲਾਂ ਦਾ ਤਰਵੀਸ਼ ਅਰਵਿੰਦ ਪਟੇਲ ਜੋ ਕਿ ਪੈਸਾਦੀਨਾ ਦਾ ਰਹਿਣ ਵਾਲਾ ਆ, ਉਹਦੇ ਤੇ ਜਿਹੜੇ ਆ ਮੈਂਟਲ ਹੈਲਥ ਇਸ਼ੂਜ਼ ਕਰਕੇ ਜੋ ਚਾਰजेस ਆ ਉਹ ਡ੍ਰੌਪ ਕਰ ਦਿੱਤੇ ਗਏ ਹੈਗੇ ਆ। ਜੱਜ ਸ਼ੈਰਨ ਚੋ ਨੇ ਕਿਹਾ ਵੀ ਸਾਰੇ ਚਾਰजेस ਡਿਸਮਿਸ ਕਰ ਦਿੱਤੇ ਗਏ ਆ ਤੇ ਨੋ ਹਰਾਸਮੈਂਟ ਆਰਡਰ ਜਿਹੜਾ ਲਿਫਟ ਕਰ ਦਿੱਤਾ ਗਿਆ ਹੈਗਾ ਤੇ ਜਿਹੜਾ ਪਾਸਪੋਰਟ ਆ ਉਹਦਾ ਹੁਣ ਜਿਹੜਾ ਰਿਲੀਜ਼ ਕਰ ਦਿੱਤਾ ਜਾਊਗਾ। ਪਟੇਲ ਦੇ ਉੱਤੇ 3 ਕਾਊਂਟ ਅਟੈਂਪਟਡ ਮਰਡਰ ਦੇ ਲਾਏ ਗਏ ਸੀ ਜਦੋਂ ਉਸਨੇ ਜਨਵਰੀ 2023 ਚ ਆਪਣੀ ਕਾਰ ਜੋ ਡਰਾਈਵ ਕਰ ਰਿਹਾ ਸੀ ਉਹਦੇ ਵਿੱਚ ਉਹਦੀ ਵਾਈਫ ਤੇ 2 ਬੱਚੇ ਸੀ, ਉਹਨਾਂ ਨੂੰ ਪੂਰੇ ਪਰਿਵਾਰ ਸਮੇਤ ਹਾਈਵੇ 1 ਦੇ ਉੱਤੇ ਹਾਈ ਸਪੀਡ ਤੇ ਜਾ ਕੇ ਸਮੁੰਦਰ ਦੇ ਵਿੱਚ ਕਾਰ ਸਿੱਟ ਦਿੱਤੀ ਸੀ। ਲੱਕਲੀ ਚਾਰਾਂ ਦੇ ਚਾਰੇ ਜਿਹੜੇ ਆ ਸਰਵਾਈਵ ਕਰ ਗਏ ਸੀ। ਟੌਮ ਲੈਂਟਸ ਟਨਲ ਜੋ ਕਿ ਸਾਊਥ ਆਫ ਪੈਸੀਫਿਕਾ ਦੇ ਵਿੱਚ ਹੈਗੀ ਆ, ਉੱਥੇ ਇਹ ਘਟਨਾ ਜਿਹੜੀ ਵਾਪਰੀ ਸੀ। 250 ਫੁੱਟ ਡੂੰਘੀ ਕਾਰ ਜਿਹੜੀ ਆ ਉਹ ਡਿੱਗੀ ਸੀਗੀ। ਸੋ ਸਾਰੇ ਚਾਰੇ ਜਿਹੜੇ ਆਕੂਪੈਂਟ ਸੀਗੇ ਉਹ ਸਰਵਾਈਵ ਕਰ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਪਟੇਲ ਦਾ ਬੱਚਾ ਸੀ ਉਹਦੇ ਥੋੜੀਆਂ ਸੱਟਾਂ ਲੱਗੀਆਂ ਸੀਗੀਆਂ। ਜੋ ਜੱਜ ਜੈਕਬੁਕਸੀ ਹੈਗੇ ਆ ਉਹਨਾਂ ਨੇ ਇੱਕ ਬੜੀ ਲੰਮੀ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਮੈਂਟਲ ਹੈਲਥ ਡਿਵਰਸ਼ਨ ਦਾ ਜਿਹੜਾ ਕੇਸ ਹੈਗਾ ਆ, ਸਾਰੇ ਐਵੀਡੈਂਸ ਜਿਹੜੇ ਦੇਖ ਕੇ ਹੁਣ ਇਹ ਕਨਕਲੂਡ ਕੀਤਾ ਗਿਆ ਵੀ ਜਿਹੜਾ ਡਿਫੈਂਡੈਂਟ ਆ ਉਹ ਇੱਕ ਮੇਜਰ ਡਿਪਰੈਸਿਵ ਡਿਸਆਰਡਰ ਦੇ ਵਿੱਚ ਸੀਗਾ। ਸੋ ਉਹਦਾ ਜਿਹੜਾ ਇਲਾਜ ਕੀਤਾ ਜਾਣਾ ਚਾਹੀਦਾ ਹੈਗਾ ਤੇ ਉਹਦੇ ਤੇ ਕਿਸੇ ਤਰ੍ਹਾਂ ਦੇ ਜਿਹੜੇ ਚਾਰजेस ਨਹੀਂ ਲਾਏ ਜਾਣਗੇ ਤੇ ਉਸ ਨੂੰ GPS ਦੇ ਥਰੂ ਮੋਨੀਟਰ ਕੀਤਾ ਜਾਊਗਾ। ਸੋ ਉਹ ਹੁਣ ਆਪਣੇ ਪੇਰੈਂਟਸ ਦੇ ਕੋਲ ਬੈਲਮੌਂਟ ਸ਼ਹਿਰ ਜੋ ਕੈਲੀਫੋਰਨੀਆ ਦਾ ਉੱਥੇ ਰਹਿ ਸਕਦਾ ਹੈਗਾ। ਜੀ, ਅਗਲੀ ਜਿਹੜੀ ਖਬਰ ਹੈ ਕੈਲੀਫੋਰਨੀਆ ਦੇ ਨਾਲ ਹੀ ਜੁੜੀ ਹੋਈ ਹੈ। ਕੈਲੀਫੋਰਨੀਆ ਨੂੰ ਗੋਲਡਨ ਸਟੇਟ ਕਿਹਾ ਜਾਂਦਾ ਹੈ। ਕੈਲੀਫੋਰਨੀਆ ਦੇ ਵਿੱਚ ਲੋਕ ਇਹਦੇ ਮੌਸਮ ਕਰਕੇ ਜਾਂ ਇੱਥੇ ਜਿਹੜੇ ਕੰਮਕਾਰ ਦੇ ਜਿਹੜੇ ਜਿੰਨੇ ਵੀ ਆਪਾਂ ਕਹਿ ਸਕਦੇ ਇੱਕ ਤਰੀਕੇ ਦੇ ਨਾਲ ਵੀ ਮੌਕੇ ਨੇ ਉਹਨਾਂ ਦੇ ਕਰਕੇ ਕੈਲੀਫੋਰਨੀਆ ਥੋੜਾ ਰਹਿਣ ਦੇ ਵਿੱਚ ਮਹਿੰਗਾ ਜ਼ਰੂਰ ਹੈ। ਕੈਲੀਫੋਰਨੀਆ ਦੇ ਬਾਰੇ ਖਬਰ ਇਹ ਆ ਰਹੀ ਹੈ ਕਿ ਕੰਜ਼ਿਊਮਰ ਅਫੇਅਰਸ ਦੀ ਇੱਕ ਰਿਪੋਰਟ ਆਈ ਹੈ ਸਾਲ 2026 ਦੀ, ਜਿਹਦੇ ਮੁਤਾਬਕ ਕੈਲੀਫੋਰਨੀਆ ਅਮਰੀਕਾ ਦੇ ਉਹਨਾਂ ਰਾਜਾਂ ਦੇ ਵਿੱਚੋਂ ਇੱਕ ਹੈ ਜਿੱਥੇ ਜਾ ਕੇ ਰਹਿਣਾ ਸਭ ਤੋਂ ਮੁਸ਼ਕਲ ਹੈ, ਜਾਂ ਸਭ ਤੋਂ ਖਰਾਬ ਹੈ ਤੇ ਜਾਂ ਸਭ ਤੋਂ ਮਹਿੰਗਾ ਮੰਨਿਆ ਗਿਆ। ਇਹ ਸੂਚੀ ਦੇ ਵਿੱਚ ਕੈਲੀਫੋਰਨੀਆ ਨੂੰ ਪੂਰੇ ਦੇਸ਼ ਦੇ ਵਿੱਚ ਨਿਊ ਮੈਕਸੀਕੋ ਅਤੇ ਲੂਜ਼ੀਆਨਾ ਤੋਂ ਬਾਅਦ ਤੀਜੇ ਸਭ ਤੋਂ ਖਰਾਬ ਰਾਜਾਂ ਦੇ ਵਿੱਚ ਰੱਖਿਆ ਗਿਆ। ਇਹ ਰੈਂਕਿੰਗ ਰਹਿਣ ਸਹਿਣ ਦੇ ਖਰਚੇ, ਅਫੋਰਡੇਬਿਲਿਟੀ, ਸੁਰੱਖਿਆ, ਆਰਥਿਕ ਮਜ਼ਬੂਤੀ, ਸਿਹਤ ਸੇਵਾਵਾਂ, ਸਿੱਖਿਆ ਤੇ ਜੀਵਨ ਪੱਧਰ, ਕੁਆਲਿਟੀ ਆਫ ਲਾਈਫ ਵਰਗੇ ਜਿਹੜੇ ਅਹਿਮ ਅੰਕੜੇ ਨੇ ਉਹਨਾਂ ਦੀ ਜਾਂਚ ਤੋਂ ਬਾਅਦ ਇਹ ਤਿਆਰ ਕੀਤੀ ਗਈ ਆ। ਤੇ ਰਿਪੋਰਟ ਦੇ ਜਿਹੜੇ ਮੁੱਖ ਨੁਕਤੇ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਜਿਹੜਾ ਖਰਾਬ ਪ੍ਰਦਰਸ਼ਨ ਹੈ ਉਹ ਰਿਹਾ। 2024 ਦੇ ਵਿੱਚ ਇਸ ਨੂੰ ਸਭ ਤੋਂ ਖਰਾਬ ਜਿਹੜਾ ਰਾਜ ਆ ਅਮਰੀਕਾ ਦਾ ਉਹਨੂੰ ਐਲਾਨਿਆ ਗਿਆ ਸੀਗਾ। ਮਹਿੰਗਾਈ ਦੀ ਮਾਰ ਦੇ ਮਾਮਲੇ ਦੇ ਵਿੱਚ ਕਹਿੰਦੇ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਿੱਖਿਆ, ਸਿਹਤ ਸੇਵਾਵਾਂ ਇਹਦੇ ਇਸ ਮਾਮਲੇ ਦੇ ਵਿੱਚ ਬਿਹਤਰ ਆ, ਪਰ ਇੱਥੇ ਜਿਹੜੀ ਅਸਮਾਨ ਨੂੰ ਛੂਹਰੀ ਮਹਿੰਗਾਈ ਹੈ ਤੇ ਰਹਿਣ ਸਹਿਣ ਦੇ ਖਰਚੇ ਕਰਕੇ ਇਹ ਦੇਸ਼ ਦਾ ਸਭ ਤੋਂ ਮਹਿੰਗਾ ਰਾਜ ਬਣ ਗਿਆ ਹੈ। ਆਮ ਲੋਕਾਂ ਦੀ ਕਮਾਈ ਦਾ ਲਗਭਗ 21% ਤੋਂ ਵੱਧ ਹਿੱਸਾ ਜਿਹੜਾ ਉਹ ਘਰਾਂ ਦੇ ਖਰਚਿਆਂ ਇਹਨਾਂ ਦੇ ਵਿੱਚ ਚਲਾ ਜਾਂਦਾ, ਜਦਕਿ ਪੂਰੇ ਅਮਰੀਕਾ ਦੇ ਵਿੱਚ ਔਸਤਨ ਖਰਚਾ 17% ਬਣਦਾ। ਕੈਲੀਫੋਰਨੀਆ ਦੇ ਵਿੱਚ ਰਹਿਣਾ ਰਾਸ਼ਟਰੀ ਕੌਮੀ ਔਸਤ ਨਾਲੋਂ ਮਾਫ ਕਰਨਾ 10% ਮਹਿੰਗਾ। ਜੇ ਤੁਸੀਂ ਦੂਜੇ ਰਾਜ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਮੰਥਲੀ ਜਿਹੜੇ ਖਰਚੇ ਨੇ, ਸਾਲ ਦੇ ਜਿਹੜੇ ਖਰਚੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਜਿੰਨੇ ਨੇ ਜਾਂ ਜਿੰਨੇ ਤੁਸੀਂ ਸਾਲ ਦੇ ਵਿੱਚ ਕਰਦੇ ਆ ਉਦੋਂ 10% ਘੱਟ ਆਉਂਦੇ ਆ। ਕੈਲੀਫੋਰਨੀਆ ਦੇ ਵਿੱਚ ਉਸ ਤੋਂ 10% ਜ਼ਿਆਦਾ ਨੇ। ਬੇਰੁਜ਼ਗਾਰੀ ਇੱਥੇ ਵੱਧਦੀ ਜਾ ਰਹੀ ਹੈ। ਕਹਿੰਦੇ ਕਿ ਕ੍ਰਾਈਮ ਵੀ ਜਿਹੜਾ ਉਹ ਪਿਛਲੇ ਕੁਝ ਸਮੇਂ ਦੇ ਨਾਲ ਤਾਂ ਘਟਿਆ, ਪਰ ਫਿਰ ਵੀ ਇਹਨੂੰ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ। ਨਿਊ ਹੈਂਪਸ਼ਾਇਰ ਕਹਿੰਦੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਬੈਸਟ ਰਾਜਾਂ ਦੀ ਕੈਟਾਗਰੀ ਦੇ ਵਿੱਚ ਸਟੇਟਸ ਦੇ ਵਿੱਚ ਰੱਖਿਆ ਗਿਆ। ਯੂਟਾ, ਆਈਡਾਹੋ, ਵਰਜੀਨੀਆ ਤੇ ਮੇਨ ਇਹ ਸਭ ਤੋਂ ਵਧੀਆ ਨੇ ਰਹਿਣ ਦੇ ਮਾਮਲੇ ਦੇ ਵਿੱਚ ਸਾਰੇ ਪੱਖਾਂ ਤੋਂ ਖੰਗਾਲ ਕੇ। ਨਿਊ ਮੈਕਸੀਕੋ, ਲੂਜ਼ੀਆਨਾ, ਅਰਕਨਸਾ, ਓਕਲਾਹੋਮਾ, ਕੈਲੀਫੋਰਨੀਆ ਇਹ ਸਭ ਤੋਂ ਖਰਾਬ ਰਾਜਾਂ ਦੇ ਵਿੱਚ ਮੰਨੇ ਗਏ ਨੇ। ਜੀ, ਅਗਲੀ ਖਬਰ ਵੱਲ ਚਲੀਏ। 4th of July ਨੂੰ ਤੁਸੀਂ ਸਾਡੀਆਂ ਖਬਰਾਂ ਸੁਣੀਆਂ ਹੋਗੀਆਂ। ਆਪਾਂ ਦੱਸਿਆ ਵੀ ਬਹੁਤ ਸਿੱਖਾਂ ਨੇ
ਬਹੁਤ ਵੱਡੀ ਗਿਣਤੀ ਦੇ ਵਿੱਚ ਫਰੀਮੌਂਟ, ਬ੍ਰੈਂਟਵੁੱਡ, ਮਾਊਂਟਨ ਹਾਊਸ, ਮੰਟੀਕਾ, ਸੈਕਰਾਮੈਂਟੋ, ਸੈਨ ਮਟੇਓ, ਫ੍ਰੇਜ਼ਨੋ, ਜੀ ਲਾਸ ਐਂਜਲਸ, ਟੈਕਸਸ, ਸਾਰੇ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ 'ਚ ਹਿੱਸਾ ਲਿਆ। ਪਾਣੀ ਜਿਹੜਾ ਫ੍ਰੀ ਵੰਡਿਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਵੱਖ-ਵੱਖ ਜਗ੍ਹਾ ਤੇ ਪਰੇਡਸ ਹੋਈਆਂ, ਉੱਥੇ ਹਿੱਸਾ ਲਿਆ। ਕੀ ਹੁੰਦਾ ਅੱਜ ਕੱਲ੍ਹ ਦੇ ਵਿੱਚ ਅਮਰੀਕਾ 'ਚ ਜੋ ਮਾਹੌਲ ਐਂਟੀ ਇਮੀਗ੍ਰੇਸ਼ਨ ਚੱਲ ਰਿਹਾ ਹੈਗਾ, ਜਦੋਂ ਇੱਕ ਅੱਧਾ ਇਮੀਗ੍ਰੈਂਟ ਗਲਤੀ ਕਰਦਾ, ਪੂਰੀ ਦੀ ਪੂਰੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਉਹਨੂੰ ਬਦਨਾਮ ਕੀਤਾ ਜਾਂਦਾ। ਪਰ 4th ਜੁਲਾਈ ਨੂੰ ਅਮਰੀਕਨ ਲੋਕਾਂ ਨੇ ਕਈ ਜਗ੍ਹਾ ਦੇ ਉੱਤੇ ਇੰਨਾ ਜ਼ਿਆਦਾ ਖਰੂਦ ਕੀਤਾ, ਸਟੋਰ ਲੁੱਟ ਲਏ, ਪੁਲਿਸ ਨੂੰ ਘੋੜਿਆਂ ਦੇ ਨਾਲ ਜਿਹੜੀਆਂ ਲੜਾਈਆਂ ਆ ਉਹ ਬ੍ਰੇਕ ਕਰਨੀਆਂ ਪਈਆਂ। ਨਿਊਪੋਰਟ ਬੀਚ ਦੇ ਵਿੱਚ ਇੰਡੀਪੈਂਡੈਂਸ ਡੇ ਵਾਲੇ ਦਿਨ ਔਰੇਂਜ ਕਾਉਂਟੀ ਦੇ ਵਿੱਚ ਕਹਿੰਦੇ ਵੀ ਇੰਨਾ ਜ਼ਿਆਦਾ ਟ੍ਰੈਫਿਕ ਹੋ ਗਿਆ, ਲੋਕਾਂ ਨੇ ਸਟੋਰ ਲੁੱਟ ਲਏ, ਉੱਥੇ ਅੱਗਾਂ ਲਾਈਆਂ ਜਿਹੜੀਆਂ ਸਟੋਰਾਂ ਨੂੰ ਵੀ, ਤੇ ਬੀਚ ਦੇ ਉੱਤੇ ਅੱਗਾਂ ਲਾਈਆਂ ਤੇ ਕਾਫੀ ਲੜਾਈ ਝਗੜੇ ਕੀਤੇ। ਤੇ ਜੋ CHP ਆ, ਲੋਕਲ ਪੁਲਿਸ ਆ, ਉਹਨੂੰ ਜਿਹੜਾ ਘੋੜਿਆਂ ਦੇ ਨਾਲ ਇਨਵੋਲਵ ਹੋ ਕੇ ਇਹ ਸਾਰਾ ਕੁਝ ਠਾਣਾ ਪਿਆ। ਕੱਲਾ ਇਹ ਨਹੀਂ, ਹੋਰ ਵੀ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਖਬਰਾਂ ਆ ਰਹੀਆਂ ਜਿੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜੇ ਸਟੋਰ ਆ, ਬਿਜ਼ਨੈਸਸ ਆ, ਉਹ ਭੰਨ ਦਿੱਤੇ ਗਏ ਤੇ ਉਹਨਾਂ ਦੇ ਜਿਹੜੇ ਬਿਜ਼ਨੈਸਸ ਆ ਪੂਰੀ ਤਰ੍ਹਾਂ ਲੁੱਟ ਲਏ ਗਏ। ਲਾਸ ਐਂਜਲਸ ਦੇ ਵਿੱਚ ਬਹੁਤ ਸਾਰੀਆਂ ਅੱਗਾਂ ਸ਼ਨੀਚਰਵਾਰ ਤੇ ਐਤਵਾਰ ਨੂੰ ਲੱਗੀਆਂ। 60 ਫਾਇਰ ਫਾਈਟਰਸ ਨੇ ਕਮਰਸ਼ੀਅਲ ਬਿਲਡਿੰਗ ਇੱਕ ਜੋ 14,300 ਬਲਾਕ ਆਫ ਫਿਗਰੋਆ ਸਟਰੀਟ ਦੇ ਉੱਤੇ ਸੀ, ਉਹ ਬੁਝਾਉਣ ਦੇ ਵਿੱਚ ਉਹਨਾਂ ਨੂੰ ਟਾਈਮ ਲੱਗਿਆ। ਸੋ ਇਸੇ ਤਰ੍ਹਾਂ ਮਿਸ਼ਨ ਹਿੱਲ ਏਰੀਆਜ਼ ਜੋ ਲਾਸ ਐਂਜਲਸ ਦਾ, ਉੱਥੇ ਵੀ ਵੱਡੀ ਗਿਣਤੀ 'ਚ ਫਾਇਰ ਫਾਈਟਰਸ ਨੂੰ ਪਹੁੰਚਣਾ ਪਿਆ। ਕੈਲੀਫੋਰਨੀਆ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇਹ ਖਰੂਦੀਆਂ ਨੇ ਜਿਹੜਾ ਕਾਫੀ ਜ਼ਿਆਦਾ ਖਰੂਦ ਕੀਤਾ ਤੇ ਜਿਹੜੇ ਲੋਕਾਂ ਦੇ ਬਿਜ਼ਨੈਸਸ ਆ ਉਹਨਾਂ ਦਾ ਨੁਕਸਾਨ ਕੀਤਾ। ਜੀ ਸੋ ਖਬਰਾਂ ਦਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਜੀ। ਜਾਂਦੇ ਜਾਂਦੇ ਆਪਾਂ ਕਰੰਸੀ ਦੇ ਬਾਰੇ ਤੇ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਜਿਹੜੀ ਦਿੰਦੇ ਚੱਲੀਏ ਜੀ। ਜੀ ਬਿਲਕੁਲ। ਸੋ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਥੋੜੀ ਜਿਹੀ ਅੱਜ ਥੱਲੇ ਗਈ ਆ ਕਿਉਂਕਿ ਪਤਾ ਨਹੀਂ ਲੱਗਦਾ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਰਡਰ ਕਰ ਦਿੱਤਾ ਵੀ ਇਰਾਨ ਦੇ ਉੱਤੇ ਫਿਰ ਅਸੀਂ ਹਮਲਾ ਕੀਤਾ ਹੈਗਾ ਆ, ਤੇ ਪਲੱਸ ਜਿਹੜੀ ਇਰਾਨ ਨੂੰ ਇਹ ਕਿਹਾ ਗਿਆ ਸੀ ਵੀ ਹਾਂ ਤੁਸੀਂ ਤੇਲ ਵੇਚ ਸਕਦੇ ਆ, ਉਹ ਜਿਹੜਾ ਆ ਉਹ ਹੁਣ ਰੀਸੈਂਡ ਕਰ ਲਿਆ ਗਿਆ ਵੀ ਉਹ ਨਹੀਂ ਜੀ ਹੁਣ ਤੁਸੀਂ ਵੇਚ ਨਹੀਂ ਸਕਦੇ। ਸੋ ਉਹਦਾ ਅਸਰ ਸਟਾਕ ਮਾਰਕੀਟ ਤੇ ਪਿਆ। ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 0.25%, ਕਲੋਜ਼ ਹੋਇਆ 52,925.15 ਦੇ ਉੱਤੇ। S&P ਇੰਡੈਕਸ ਜਿਹੜਾ ਆ ਉਹ ਡਾਊਨ ਗਿਆ 0.45%, ਕਲੋਜ਼ ਹੋਇਆ 7503.85 ਦੇ ਉੱਤੇ। ਨੈਸਡੈਕ ਜਿਹੜਾ ਆ ਉਹ ਡਾਊਨ ਗਿਆ 1.16% ਤੇ ਕਲੋਜ਼ ਹੋਇਆ 25,818.69 ਦੇ ਉੱਤੇ। ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਅੱਜ ਫੀਫਾ ਦੇ ਜਿਹੜੇ ਮੁਕਾਬਲੇ ਹੋਏ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਚੱਲੀਏ। ਬੈਲਜੀਅਮ ਨੇ USA ਨੂੰ 4-1 ਦੇ ਨਾਲ ਹਰਾ ਦਿੱਤਾ ਤੇ ਅਰਜਨਟੀਨਾ ਨੇ ਇਜਿਪਟ ਨੂੰ ਜਿਹੜਾ ਉਹ 3-2 ਦੇ ਮੁਕਾਬਲੇ ਨਾਲ ਹਰਾ ਦਿੱਤਾ। ਆਉਣ ਵਾਲੇ ਜਿਹੜੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਸਪੇਨ ਕੁਆਟਰ ਫਾਈਨਲ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਕਨਫਰਮ ਹੋ ਚੁੱਕੇ, ਫਰਾਂਸ ਤੇ ਵਰਸਸ ਮੋਰੋਕੋ, ਸਪੇਨ ਵਰਸਸ ਬੈਲਜੀਅਮ ਤੇ ਅਰਜਨਟੀਨਾ ਵਰਸਸ ਜਿਹੜਾ ਉਹ ਸਵਿਟਜ਼ਰਲੈਂਡ ਦਾ ਜਿਹੜਾ ਮੁਕਾਬਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ। ਤੇ ਜੇਕਰ ਕਰੰਸੀ ਰੇਟ ਦੇ ਬਾਰੇ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ, ਇੰਡੀਆ ਦੇ 95 ਰੁਪਏ ਤੇ 50 ਪੈਸੇ ਤੇ ਪਾਕਿਸਤਾਨ ਦੇ 278 ਰੁਪਏ ਤੇ 20 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਜਾਂਦੇ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ ਜਿਹੜੇ ਇੰਡੀਅਨ ਗੈਂਗ ਜਿਹੜੇ ਉੱਥੇ ਦੀ ਸਰਕਾਰ ਨਾਲ ਰਲ ਕੇ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਵੱਖ-ਵੱਖ ਮੁਲਕਾਂ 'ਚ ਭੇਜੇ ਗਏ ਆ, ਜਿਨ੍ਹਾਂ ਨੇ ਪਿਛਲੇ 4-5 ਸਾਲਾਂ ਤੋਂ ਸਿੰਘ ਨਾਮ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ। ਉਹਨਾਂ ਨੂੰ ਪਤਾ ਨਹੀਂ ਵੀ ਜੇ ਅਮਰੀਕਾ ਦੀ ਸਰਕਾਰ ਨੋਰੀਅਗਾ ਅਰਗੇ ਨੂੰ ਪਨਾਮਾ ਤੋਂ ਚੱਕ ਕੇ ਲਿਆ ਸਕਦੀ ਆ, ਮਦੂਰੋ ਵਰਗੇ ਨੂੰ ਵੈਨਜ਼ੂਏਲਾ ਤੋਂ ਚੱਕ ਕੇ ਇੱਥੇ ਲਿਆ ਸਕਦੀ ਆ, ਤੇ ਐਲ ਚੈਪੋ ਵਰਗੇ ਨੂੰ ਪੂਰੇ ਦੇ ਪੂਰੇ ਪਲੇਨ ਰਾਹੀਂ ਇੱਥੇ ਭੁਲੇਖੇ ਨਾਲ ਲਿਆ ਕੇ ਪਈ ਜੀ ਤੇਰੀ ਕਿਤੇ ਰਾਈਡ ਜਾਣੀ ਆ, ਇੱਥੇ ਲਿਆ ਸਕਦੇ ਆ, ਤੇ ਇਹ ਤੁਸੀਂ ਕਿਸ ਬਾਗ ਦੀ ਮੂਲੀ ਹੋ। ਇਹ ਪੂਰੀ ਤਰ੍ਹਾਂ ਅੱਜ ਐਕਸਪੋਜ਼ ਕੀਤੇ ਆ। ਬਹੁਤਾ ਜਿਹੜਾ ਮੀਡੀਆ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਉਹ ਇਹ ਗੱਲ ਨਹੀਂ ਕਰਨੀ ਹੁੰਦੀ। ਸੋ ਪੰਜਾਬੀ ਰੇਡੀਓ USA ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲਾ ਕੇ ਇਹ ਕਵਰੇਜ ਕੀਤੀ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ, ਵੱਧ ਤੋਂ ਵੱਧ ਜਿੰਨੀਆਂ ਵੀ ਇਹ ਸਾਡੀਆਂ ਫੇਸਬੁੱਕ ਦੇ ਉੱਤੇ ਰੀਲਸ ਆ, YouTube ਆ, ਉਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਵੀ ਜਿਹੜੀ ਕੌਮ ਨੂੰ ਇੰਡੀਆ ਦੀ ਸਰਕਾਰ ਤੇ ਉੱਥੇ ਦੇ ਜਿਹੜੇ ਗੈਂਗਸਟਰ ਬਦਨਾਮ ਕਰਨਾ ਚਾਹੁੰਦੇ ਆ, ਉਹ ਅੱਜ ਉਹਨਾਂ ਦਾ ਪੂਰੀ ਤਰ੍ਹਾਂ ਅਮਰੀਕਾ ਦੀ ਸਰਕਾਰ ਨੇ ਜਲੂਸ ਕੱਢ ਕੇ ਰੱਖ ਦਿੱਤਾ ਹੈਗਾ। ਜੀ ਬਿਲਕੁਲ। ਹੋਰਾਂ ਦੇਸ਼ਾਂ ਦੇ ਵਿੱਚ ਵੀ ਇਹ ਕੁਝ ਹੋ ਰਿਹਾ, ਪਰ ਹੋਰਾਂ ਦੇਸ਼ਾਂ ਦੀਆਂ ਸਰਕਾਰਾਂ ਪਹਿਲਾਂ ਕੁਝ ਹੋਰ ਬੋਲ ਜਾਂਦੀਆਂ, ਬਾਅਦ ਦੇ ਵਿੱਚ ਸਟੈਂਡ ਨਹੀਂ ਲੈਂਦੀਆਂ। ਬਾਅਦ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਕੁਝ ਹੋਰ ਕਹਿ ਜਾਂਦਾ, ਦੂਜਾ ਪ੍ਰਧਾਨ ਮੰਤਰੀ ਜੱਫੀਆਂ ਪਾਉਣ ਲੱਗ ਪੈਂਦਾ।
ਸੋ ਇਹ ਜ਼ਰੂਰੀ ਆ ਕਿ ਕਿਹੜੇ ਮੁਲਕ ਦੇ ਵਿੱਚ ਤੁਹਾਡੀ ਬਾਂਹ ਫੜੀ ਜਾ ਰਹੀ ਹੈ ਜਾਂ ਤੁਹਾਡੀ ਗੱਲ ਕੀਤੀ ਜਾ ਰਹੀ ਆ। ਸੋ ਜਿਵੇਂ ਵੀਡੀਓਜ਼ ਦੇ ਹਵਾਲੇ ਦੇ ਨਾਲ ਜ਼ਰੂਰ ਉਹਨਾਂ ਵੀਡੀਓਜ਼ ਨੂੰ, ਪੋਸਟਰਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਪੰਜਾਬੀ DSC ਦੀ ਫੇਸਬੁੱਕ ਪੇਜ ਤੋਂ ਸਾਂਝਾ ਜ਼ਰੂਰ ਕਰੋ। ਇੱਥੇ ਜੀ ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ ਜਾਂ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ US